ਅਗਲੀ ਖਬਰ ਵੱਲ ਆਈਏ ਤੇ ਮੇਨ ਦੇ ਵਿੱਚ ਜਿਸ ਤਰ੍ਹਾਂ ਕੱਲ ਆਪਾਂ ਦੱਸਿਆ ਸੀ ਇੱਕ ਮਾਸ ਸ਼ੂਟਿੰਗ ਹੋਈ ਸੀ ਜਿਹਦੇ ਨਾਲ 18 ਲੋਕਾਂ ਦੀ ਮੌਤ ਹੋ ਗਈ ਤੇ ਕਈ ਜਣੇ ਜਿਹੜੇ ਫੱਟੜ ਹੋਏ ਆ। ਸ਼ੂਟਰ ਜੋ ਸੀ ਉਹ ਸਾਬਕਾ ਫੌਜੀ ਸੀ, ਹਜੇ ਵੀ ਉਹਦੀ ਜਿਹੜੀ ਮੈਨ ਹੰਟ ਆ ਜਾਰੀ ਹੈਗੀ ਆ, ਹਜੇ ਤੱਕ ਵੀ ਉਹ ਫੜਿਆ ਨਹੀਂ ਗਿਆ ਹੈਗਾ। 13 ਦੇ ਕਰੀਬ ਲੋਕ ਫੱਟੜ ਹੋਏ ਸੀ। ਲਿਊਸਟਨ ਜੋ ਸ਼ਹਿਰ ਆ ਮੇਨ ਦਾ, ਉੱਥੇ ਵਾਪਰਿਆ ਜਿੱਥੇ 40 ਸਾਲਾਂ ਦਾ ਰੋਬਰਟ ਕਾਰਡ ਜੋ ਆ ਉਸਨੇ ਅੰਨ੍ਹੇਵਾਹ ਕਈ ਜਗ੍ਹਾ ਦੇ ਉੱਤੇ ਗੋਲੀਆਂ ਚਲਾਈਆਂ, ਜਿਹਦੇ ਨਾਲ 18 ਲੋਕਾਂ ਦੀ ਜਿਹੜੀ ਆ ਮੌਤ ਹੋਈ ਹੈਗੀ ਆ। ਰੋਬਰਟ ਕਾਰਡ ਦੀ ਜੋ ਕਾਰ ਆ ਉਹ ਲਿਜ਼ਬਨ ਜੋ ਸ਼ਹਿਰ ਆ ਮੇਨ ਦਾ 7 ਮੀਲ ਸਾਊਥ ਈਸਟ ਆਫ ਲਿਊਸਟਨ ਉੱਥੇ ਲੱਭੀ ਹੈਗੀ ਆ। ਸੋ ਉਹ ਲੱਭ ਰਹੇ ਆ ਵੀ ਕਿਸੇ ਦੇ ਹੋ ਸਕਦਾ ਘਰ ਦੇ ਵਿੱਚ ਵੀ ਜਿਹੜਾ ਆ ਵੜ ਗਿਆ ਹੋਵੇ। ਸੋ ਲੋਕਾਂ ਤੋਂ ਵੀ ਜਿਹੜੀ ਆ ਹੈਲਪ ਮੰਗ ਰਹੀ ਆ ਪੁਲਿਸ ਵੀ ਉਸ ਜਿਹੜਾ ਇਹ ਸ਼ੂਟਰ ਸੀ ਜਿਸ ਨੇ ਇੰਨੇ ਲੋਕਾਂ ਨੂੰ ਗੋਲੀਆਂ ਨਾਲ ਮਾਰਿਆ ਉਹਨੂੰ ਜਲਦੀ ਤੋਂ ਜਲਦੀ ਫੜਿਆ ਜਾ ਸਕੇ। ਹੰਡਰਡਸ ਆਫ ਪੁਲਿਸ ਆਫੀਸਰ ਤੇ 80 ਦੇ ਕਰੀਬ FBI ਦੇ ਏਜੰਟਸ ਤੇ ਫੈਡਰਲ ਮਾਰਸ਼ਲਸ ਤੇ ਹੋਰ ਬਹੁਤ ਸਾਰੀਆਂ ਏਜੰਸੀਆਂ ਦੇ ਪਰਸਨਲ ਇਸ ਸਰਚ ਦੇ ਵਿੱਚ ਲੱਗੇ ਹੋਏ ਹੈਗੇ ਆ। ਜੋ ਰੈਜ਼ੀਡੈਂਟਸ ਆ ਤੇ ਲੋਕਲ ਕਮਿਊਨਿਟੀ ਦੇ ਉਹਨਾਂ ਨੂੰ ਸ਼ੈਲਟਰ ਇਨ ਪਲੇਸ ਦੇ ਵਿੱਚ ਰੱਖਿਆ ਗਿਆ ਆ ਵੀ ਹੋ ਸਕਦਾ ਦੁਬਾਰਾ ਕੀ ਹੋਰ ਕਿਸੇ ਦੇ ਉੱਤੇ ਉਹ ਅਟੈਕ ਨਾ ਕਰ ਦੇਵੇ। ਜੀ, ਜਿੱਥੇ ਬੋਟ ਲਾਂਚ ਹੁੰਦੀ ਆ ਉਹਦੇ ਲਾਗੇ ਇਸ ਦੀ ਜਿਹੜੀ ਗੱਡੀ ਆ ਮਿਲੀ ਆ। ਇਸੇ ਦੇ ਚੱਲਦਿਆਂ ਇੱਕ ਟਿਪ ਮਿਲੀ ਸੀ ਉੱਥੇ ਦੀ ਮੇਨ ਦੀ ਪੁਲਿਸ ਡਿਪਾਰਟਮੈਂਟ ਨੂੰ। ਉਹਨਾਂ ਨੇ ਉੱਥੇ ਇੱਕ ਲੈਟਸ ਫਾਰਮ ਆ ਉਸ ਨੂੰ ਕਲੀਅਰ ਕੀਤਾ ਵੀ ਸ਼ਾਇਦ ਉੱਥੇ ਉਹਨਾਂ ਨੂੰ ਇੱਕ ਗਨ ਸ਼ਾਟ ਸੁਣਿਆ ਆ। ਸੋ ਲਿਸਬਨ ਦਾ ਹੀ ਇਹ ਇਲਾਕਾ ਆ, ਉੱਥੇ ਪੁਲਿਸ ਨੇ ਉਹ ਪੂਰੇ ਫਾਰਮ ਨੂੰ ਘੇਰ ਲਿਆ ਸੀਗਾ ਤੇ ਕਹਿੰਦੇ ਵੀ ਉੱਥੇ ਵੀ ਇਸ ਦੀ ਮੈਨ ਹੰਟ ਚੱਲੀ ਆ। ਲਗਾਤਾਰ ਡਿਟੇਲਸ ਕਹਿੰਦੇ ਆ ਵੀ ਉਹ ਸਾਹਮਣੇ ਆ ਰਹੀਆਂ ਜਿਹੜਾ ਸ਼ੂਟਿੰਗ ਰੈਂਪੇਜ ਹੋਇਆ। ਹੁਣ ਫੌਜੀ ਨੂੰ ਪਤਾ ਆ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਕਾਰਵਾਈ ਕਰਨੀ ਆ, ਕਿੱਦਾਂ ਫੜਨ ਦੀ ਕੋਸ਼ਿਸ਼ ਕਰਨੀ ਆ। ਸੋ ਹਾਲ ਦੀ ਘੜੀ ਇੱਕ ਸਟੈਪ ਅੱਗੇ ਚੱਲ ਰਿਹਾ ਲਾ ਐਨਫੋਰਸਮੈਂਟ ਦੇ ਨਾਲੋਂ। 566 ਮਾਸ ਸ਼ੂਟਿੰਗਸ ਕੱਲੇ ਇਸ ਸਾਲ ਦੇ ਵਿੱਚ ਹੁਣ ਤੱਕ ਅਮਰੀਕਾ 'ਚ ਹੋ ਚੁੱਕੀਆਂ। ਗਨ ਵਾਇਲੈਂਸ ਆਰਕਾਈਵ ਦੇ ਜਿਹੜਾ ਜਿਹੜੇ ਮੁਤਾਬਕ ਮੇਨ ਦਾ ਇਹ ਜਿਹੜਾ ਰੈਂਪੇਜ ਹੋਇਆ ਆ, ਇਹ ਮਾਸ ਸ਼ੂਟਿੰਗ ਅਮਰੀਕਾ ਦੇ ਇਸ ਸਾਲ ਦੇ ਇਤਿਹਾਸ ਦੇ ਵਿੱਚ ਡੈਡਲੀਐਸਟ ਆ। ਇਹ ਵੀ ਨਹੀਂ ਆਪਾਂ ਕਹਿ ਸਕਦੇ ਵੀ ਹੁਣ ਤੱਕ ਦੀ ਆ, ਸਿਰਫ ਇਸ ਸਾਲ ਦੀ ਜਿਹੜੀ ਸਭ ਤੋਂ ਭਿਆਨਕ ਮਾਸ ਸ਼ੂਟਿੰਗ ਜਿਹੜੀ ਇਹ ਵਾਪਰੀ ਆ। 18 ਜਿਹੜੇ ਵਿਕਟਮ ਆ ਉਹ ਵੱਖ-ਵੱਖ ਥਾਵਾਂ ਦੇ ਉੱਤੇ ਮਾਰੇ ਗਏ ਆ। ਇੱਕ ਬੋਲਿੰਗ ਐਲੀ ਦੇ ਵਿੱਚ 7 ਜਣੇ ਮਾਰੇ ਗਏ ਸੀਗੇ ਜਸਟ ਇਨ ਟਾਈਮ ਰੀਕ੍ਰੀਏਸ਼ਨ। 8 ਜਿਹੜੇ ਜਾਣੇ ਆ ਇੱਕ ਬਾਰ ਐਂਡ ਗ੍ਰਿਲ ਦੇ ਵਿੱਚ ਸੀਗੇ। 3 ਜਾਣਿਆਂ ਦੀ ਹਸਪਤਾਲ ਦੇ ਵਿੱਚ ਮੌਤ ਹੋਈ ਆ। ਮੇਨ ਦੇ ਜਿਹੜੇ ਸਟੇਟ ਪੁਲਿਸ ਕਰਨਲ ਵਿਲੀਅਮ ਰੌਸ ਆ ਉਹਨਾਂ ਨੇ ਜਾਣਕਾਰੀਆਂ ਇਸ ਦੇ ਵਿੱਚ ਦਿੱਤੀਆਂ ਹੈਗੀਆਂ। ਵਿਕਟਮਸ ਦੇ ਨਾਮ ਜਿਹੜੇ ਉਹਨਾਂ ਨੇ ਜ਼ਰੂਰ ਨਸ਼ਰ ਕਰਨੇ ਜਿਹੜੇ ਉਹ ਸ਼ੁਰੂ ਕਰ ਦਿੱਤੇ ਆ। ਮੈਪਸ ਜਿਹੜੇ ਉਹ ਦੱਸ ਰਹੇ ਨੇ ਵੀ ਪੁਲਿਸ ਇਸ ਟਾਈਮ ਕਈ ਥਾਵਾਂ ਦੇ ਉੱਤੇ ਲੱਭ ਰਹੀ ਹੈਗੀ ਆ ਇਸ ਹਥਿਆਰੇ ਨੂੰ ਜਿਸ ਨੇ ਇਹ ਘਿਨਾਉਣੇ ਕੰਮ ਕੀਤੇ ਹੈਗੇ ਆ। ਸੋ ਕਹਿੰਦੇ ਵੀ ਪਹਿਲੀ ਜਿਹੜੀ ਸ਼ੂਟਿੰਗ ਆ ਉਹ ਜਿਹੜੀ ਬਾਰ ਐਂਡ ਗ੍ਰਿਲ ਦੇ ਵਿੱਚ ਕਹਿੰਦੇ ਵੀ ਉਹ ਬੋਲਿੰਗ ਐਲੀ 'ਚ ਸੌਰੀ ਜਿਹੜੀ ਉਹ ਹੋਈ ਸੀਗੀ ਜਸਟ ਇਨ ਟਾਈਮ ਰੀਕ੍ਰੀਏਸ਼ਨ ਦੇ ਵਿੱਚ, ਜਿੱਥੋਂ 911 ਕਾਲਸ ਆਈਆਂ ਸੀਗੀਆਂ ਸ਼ੂਟਰ ਦੇ ਬਾਬਤ। ਵੈਡਨਸਡੇ ਸ਼ਾਮ ਦੀ ਜਿਹੜੀ ਉੱਥੇ ਦੀ ਲੋਕਲ ਇਹ ਗੱਲ ਆ। ਜਦੋਂ ਤੱਕ ਪੁਲਿਸ ਉੱਥੇ ਤੱਕ ਪਹੁੰਚਦੀ ਸਲੋ ਪ੍ਰੋਸੈਸ ਕਹਿੰਦੇ ਵੀ ਇਹ ਹੋਇਆ ਆ। ਉਨੀ ਤੋਂ ਬਾਅਦ ਦੇ ਵਿੱਚ 10 ਮਿੰਟਾਂ ਬਾਅਦ 911 ਕਾਲਸ ਹੋਰ ਆ ਗਈਆਂ ਵੀ ਇੱਕ ਬਾਰ ਐਂਡ ਗ੍ਰਿਲ ਦੇ ਵਿੱਚ ਉੱਥੇ ਸ਼ੂਟਿੰਗ ਜਿਹੜੀ ਆ ਉਹ ਚੱਲ ਰਹੀ ਆ। ਸੋ ਇਹ ਬਾਅਦ ਦੇ ਵਿੱਚ ਮੰਨਿਆ ਜਾ ਰਿਹਾ ਵੀ ਦੇਖਿਆ ਗਿਆ ਵੀ ਇਹ ਤਾਂ ਸੇਮ ਹੀ ਬੰਦਾ ਸੀ ਜਿਹਨੇ ਦੋਨਾਂ ਥਾਵਾਂ ਦੇ ਉੱਤੇ ਇਹ ਜਿਹੜੀਆਂ ਸ਼ੂਟਿੰਗਸ ਆ ਗੋਲੀकांड ਨੂੰ ਅੰਜਾਮ ਦਿੱਤਾ ਹੈਗਾ ਆ। ਸੋ ਉੱਥੇ ਦਾ ਚੱਪਾ ਜਿਹੜਾ ਪੁਲਿਸ ਆ ਉਹ ਛਾਣ ਰਹੀ ਆ। ਹੁਣ ਜਿਹੜਾ ਲਿਸਬਨ ਸ਼ਹਿਰ ਆ ਜਿੱਥੇ ਬੋਟ ਲਾਂਚ ਇਲਾਕਾ ਹੈਗਾ ਆ ਉੱਥੇ ਹੁਣ ਇੱਕ ਵਾਰੀ ਫੇਰ ਪੁਲਿਸ ਜਿਹੜੀ ਉਹ ਦੇਖ ਰਹੀ ਹੈਗੀ। ਅਜੇ ਵੀ ਇਸ ਸ਼ੂਟਿੰਗ ਦੇ ਵਿੱਚ 7 ਜਿਹੜੇ ਪੇਸ਼ੈਂਟ ਇੰਜਰਡ ਹੋਏ ਨੇ ਉਹ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ। ਲਾ ਐਨਫੋਰਸਮੈਂਟ ਬਾਰ-ਬਾਰ ਉੱਥੋਂ ਦੇ ਲੋਕਾਂ ਨੂੰ ਕਹਿ ਰਹੀ ਆ ਵੀ ਭਾਈ ਇਹਤਿਆਤ ਜਿਹੜਾ ਉਹ ਰੱਖੋ। ਹਾਈ ਪ੍ਰੋਫਾਈਲ ਸਰਚਿਸ ਜਿਹੜੀਆਂ ਆ ਉਸ ਦੇ ਲਈ ਚੱਲ ਰਹੀਆਂ ਆ ਤੇ ਕਮਿਊਨਿਟੀਜ਼ ਪ੍ਰੀਪੇਅਰਡ ਜਿਹੜੀਆਂ ਉਹ ਰਹਿਣ ਤੇ ਲਾ ਐਨਫੋਰਸਮੈਂਟ ਦਾ ਕਹਿੰਦੇ ਵੀ ਉਹ ਸਾਡਾ ਸਾਥ ਜਿਹੜਾ ਉਹ ਦਿਓ। FBI ਏਜੰਟਸ, ਲੋਕਲ ਲਾ ਐਨਫੋਰਸਮੈਂਟ, ਸਟੇਟ ਤੋਂ ਲੈ ਕੇ ਫੈਡਰਲ ਸਾਰੇ ਹੀ ਏਜੰਟਸ ਇਸ ਨੂੰ ਲੱਭਣ ਦੇ ਵਿੱਚ ਜਿਹੜੇ ਉਹ ਲੱਗੇ ਆ। ਅਥਾਰਟੀਜ਼ ਨੇ ਇਹ ਦੱਸਿਆ ਆ ਵੀ ਇੱਕ ਉਹਨਾਂ ਨੂੰ ਨੋਟ ਜ਼ਰੂਰ ਲੱਭਾ ਆ ਪਰ ਇਹ ਨਹੀਂ ਦੱਸਦੇ ਵੀ ਉਸ ਦੇ ਵਿੱਚ ਹਾਲ ਦੀ ਘੜੀ
ਲਿਖਿਆ ਜਿਹੜਾ ਉਹ ਕੀ ਹੈਗਾ ਆ। ਕਹਿੰਦੇ ਵੀ ਇੱਕ ਰੈਜ਼ੀਡੈਂਸਿਸ ਦੇ ਉੱਤੇ ਸਾਨੂੰ ਨੋਟ ਜਿਹੜਾ ਉਹ ਮਿਲਿਆ ਆ, ਪਰ ਅਸੀਂ ਹਾਲ ਦੀ ਘੜੀ ਉਸ ਦੇ ਬਾਰੇ ਗੱਲ ਨਹੀਂ ਕਰ ਸਕਦੇ ਹੈਗੇ। ਮੇਨ ਦੇ ਪਬਲਿਕ ਸੇਫਟੀ ਕਮਿਸ਼ਨਰ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਬਾਰੇ ਗੱਲ ਕੀਤੀ ਆ। ਮੇਨ ਦਾ ਇਹ ਜਿਹੜਾ ਸ਼ੂਟਿੰਗ ਸਸਪੈਕਟ ਆ, ਉਸਦੀ ਸਿਸਟਰ ਆਨ ਲਾ ਕਹਿੰਦੀ ਆ ਵੀ ਦਿਲ ਸਾਡਾ ਵੀ ਜਿਹੜਾ ਉਹ ਟੁੱਟਾ ਆ, ਤੇ ਅਸੀਂ ਲਾ ਇਨਫੋਰਸਮੈਂਟ ਦੇ ਨਾਲ ਕੰਮ ਕਰ ਰਹੇ ਹਾਂ। ਰੋਬਰਟ ਕਾਰਟ ਦੀ ਜਿਹੜੀ ਸਿਸਟਰ ਇਨ ਲਾ ਕੇਟੀ ਓਨੀਲ, ਉਸਨੇ ਇਹ ਜਿਹੜੀ ਉਹ ਗੱਲ ਜਿਹੜੀ ਉਹ ਆਖੀ ਹੈਗੀ ਆ। ਸੋ ਬੜੀ ਮੰਦਭਾਗੀ ਘਟਨਾ ਜਿਹੜੀ ਉਹ ਵਾਪਰੀ ਆ। ਇੱਕ ਫੌਜੀ ਨੇ ਇਸ ਜਿਹੜੇ ਘਿਨਾਉਣੇ ਕੰਮ ਨੂੰ ਜਿਹੜਾ ਇਹ ਅੰਜਾਮ ਦੇ ਦਿੱਤਾ ਆ। ਓਬਵੀਅਸਲੀ ਮੈਂਟਲ ਹੈਲਥ ਨੂੰ ਲੈ ਕੇ ਚਰਚਾ ਜਿਹੜੀ ਇੱਕ ਵਾਰੀ ਫੇਰ ਚੱਲੂਗੀ। ਅਗਲੀ ਸ਼ੂਟਿੰਗ ਤੱਕ ਫੇਰ ਆਪਾਂ ਇਦਾਂ ਹੀ ਸਾਰਿਆਂ ਨੇ ਅਮਰੀਕਾ ਭਰ ਦੇ ਵਿੱਚ ਇਹੀ ਗੱਲਾਂ ਗੁੱਲਾਂ ਕਰਕੇ ਹਟ ਜਾਣਾ ਹੈ। ਜੀ, ਜਿਹੜਾ ਆਰਮੀ ਦੇ ਮੁਤਾਬਕ ਇਹ ਜਿਹੜਾ ਸ਼ੂਟਰ ਸੀ, ਇਹ ਕਹਿੰਦੇ ਯੂਐਸ ਆਰਮੀ ਰਿਜ਼ਰਵ ਦੇ ਵਿੱਚ ਐਜ਼ ਅ ਸਰਜੈਂਟ ਕੰਮ ਕਰਦਾ ਰਿਹਾ ਆ। ਪੈਟਰੋਲੀਅਮ ਸਪਲਾਈ ਸਪੈਸ਼ਲਿਸਟ ਰਿਹਾ ਆ। 2002 ਦੇ ਵਿੱਚ ਉਸਨੇ ਆਪਣੇ ਆਪ ਨੂੰ ਇਨਲਿਸਟ ਕੀਤਾ ਸੀ। ਈਵਨ ਦੋ ਕੰਬੈਟ ਡਿਪਲੋਇਮੈਂਟ ਇਹਦੀ ਕੋਈ ਨਹੀਂ ਹੋਈ, ਤੇ ਉਸ ਨੂੰ 3rd ਬਟਾਲੀਅਨ 304 ਇਨਫੈਂਟਰੀ ਰੈਜੀਮੈਂਟ ਜੋ ਸੈਕੋ ਮੇਨ ਦੇ ਵਿੱਚ ਆ, ਉੱਥੇ ਅਸਾਈਨ ਕੀਤਾ ਗਿਆ ਸੀਗਾ। ਇਸ ਤੋਂ ਪਹਿਲਾਂ ਉਹਦੇ ਜਿਹੜੇ ਹੈਲਥ ਇਸ਼ੂਜ਼ ਆ, ਉਹਨਾਂ ਦੇ ਲਈ ਵੀ ਉਸ ਨੂੰ ਜਿਹੜਾ ਟਰੀਟ ਕੀਤਾ ਗਿਆ ਸੀ। ਜੁਲਾਈ ਮਹੀਨੇ ਦੇ ਵਿੱਚ ਯੂਐਸ ਮਿਲਟਰੀ ਅਕੈਡਮੀ ਇਨ ਨਿਊਯਾਰਕ, ਉਹਨਾਂ ਨੇ ਇਹ ਕਿਹਾ ਆ ਵੀ ਉਹ ਬਹੁਤ ਬੁਰੀ ਤਰ੍ਹਾਂ ਇਰੈਟਿਕਲੀ ਬਿਹੇਵ ਕਰਦਾ ਸੀ। ਉਸ ਟਾਈਮ ਵੀ ਜਿਹੜਾ ਉਸ ਨੂੰ ਟਰੀਟ ਕੀਤਾ ਗਿਆ ਸੀ। ਸੋ ਅਲਟੀਮੇਟਲੀ ਕੀ ਹੋਣਾ, ਜੇ ਉਹ ਲੱਭ ਵੀ ਗਿਆ ਤੇ ਉਸ ਨੂੰ ਜਿਹੜਾ ਆ ਮੈਂਟਲੀ ਅਨਸਟੇਬਲ ਕਹਿ ਕੇ ਜਿਹੜਾ ਆ ਉਹ ਛੁੱਟ ਜਾਊਗਾ। ਯਾ ਸੂਜ਼ਨ ਕਾਲਿੰਸ ਜਿਹੜੇ ਯੂਐਸ ਦੇ ਸੈਨੇਟਰ ਆ, ਉਹਨਾਂ ਨੇ ਕਾਲ ਆਊਟ ਕੀਤਾ ਆ ਮੇਨ ਦੇ ਅਧਿਕਾਰੀਆਂ ਨੂੰ। ਕਹਿੰਦੇ ਵੀ ਜਦੋਂ 2 ਹਫ਼ਤੇ ਪਹਿਲਾਂ ਉਹਨਾਂ ਨੂੰ ਪਤਾ ਸੀਗਾ ਵੀ ਭਾਈ ਇਸ ਦੇ ਹਾਲਾਤ ਮਾੜੇ ਆ, ਤੇ ਇਹਨੂੰ ਇਹਦੀਆਂ ਵੈਪਨਸ ਤੋਂ ਅਲੱਗ ਕਿਉਂ ਨਹੀਂ ਕੀਤਾ ਗਿਆ। ਕਹਿੰਦੇ ਵੀ ਯੈਲੋ ਫਲੈਗ ਲਾ ਜਿਹੜਾ ਆ ਉਹ ਕੰਮ ਚ ਆਉਣਾ ਚਾਹੀਦਾ ਸੀਗਾ, ਪਰ ਇੱਥੇ ਫੇਰ ਇੱਕ ਵਾਰੀ ਪ੍ਰਸ਼ਾਸਨ ਦੀ ਜਿਹੜੀ ਆ ਉਹ ਨਾਕਾਮੀ ਰਹੀ ਹੈਗੀ ਆ। ਸੋ ਇਹ ਮੇਨ ਤੋਂ ਯੂਐਸ ਦੇ ਸੈਨੇਟਰ ਆ 1997 ਤੋਂ, ਹੈ ਰਿਪਬਲਿਕਨ ਪਾਰਟੀ ਦੇ ਵੱਲੋਂ ਗਨ ਕੰਟਰੋਲ ਦੇ ਉੱਤੇ ਜਿਹੜੇ ਵੋਟਿੰਗ ਰੈਕਡ ਨੂੰ ਲੈ ਕੇ ਆਲਰੇਡੀ ਇਹਨਾਂ ਨੂੰ ਕਈ ਜਿਹੜੇ ਕ੍ਰਿਟਿਸਿਜ਼ਮ ਦਾ ਸਾਹਮਣਾ ਕਰਨਾ ਪਿਆ ਹੈ, ਪਰ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਆਖੀਆਂ ਆ। ਆਈ ਥਿੰਕ ਇਹੋ ਜਿਹੇ ਮੌਕੇ ਦੇ ਉੱਤੇ ਸਹੀ ਗੱਲ ਕਰਨਾ ਤੇ ਆਪਣੀ ਚਾਹੇ ਪਾਰਟੀ ਲਾਈਨ ਤੋਂ ਉਲਟ ਹੋ ਕੇ ਵੀ ਗੱਲ ਕਰਨਾ ਬੜਾ ਔਖਾ ਹੁੰਦਾ ਆ। 26 ਸਾਲ ਦੇ ਉਹਨਾਂ ਦੇ ਕਰੀਅਰ ਹੈਗਾ ਆ ਸੈਨੇਟਰ ਦਾ, ਤੇ ਉਹਨਾਂ ਨੇ ਕਈ ਵਾਰੀ ਸੈਨੇਟ ਦੇ ਵਿੱਚ ਜਿਹੜੇ ਗਨ ਕੰਟਰੋਲ ਦੀ ਅਮੈਂਡਮੈਂਟ ਸੀ ਉਸ ਨੂੰ ਵੋਟ ਡਾਊਨ ਵੀ ਕੀਤਾ ਸੀਗਾ। ਕਹਿੰਦੇ ਤਾਂ ਜ਼ਰੂਰ ਰਹਿੰਦੇ ਆ ਵੀ ਸੈਂਸੀਬਲ ਗਨ ਲਾਜ਼ ਦੇ ਲਈ ਵੋਟ ਜਿਹੜੀ ਉਹ ਹੋਣੀ ਚਾਹੀਦੀ ਆ, ਪਰ ਹੁਣ ਦੇਖੋ ਕੀ ਹੋਇਆ ਵੀ ਆਪਾਂ ਹਰ ਵਾਰੀ ਕਹਿ ਦਿੰਦੇ ਆ ਨਾ ਇਹ ਫੈਲ ਥਰੂ ਦ ਕ੍ਰੈਕਸ, ਵੀ ਉਹੀ ਚੀਜ਼ ਆ ਵੀ ਇਹ ਵੀ ਇਸ ਹਿਸਾਬ ਦੇ ਨਾਲ ਮੈਂਟਲ ਇਲਨੈਸ ਦੇ ਲਈ ਇਹ ਦਾਖਲ ਹੋਇਆ। ਉਹਦੇ ਕੋਲ ਹਥਿਆਰ ਸੀਗੇ, ਉਹ ਪਤਾ ਆ, ਪਰ ਫਿਰ ਵੀ ਕਹਿੰਦੇ ਵੀ ਉਸ ਤੋਂ ਉਹਨੂੰ ਅਲੱਗ ਨਹੀਂ ਕੀਤਾ ਗਿਆ। ਇਹ ਕਿਤੇ ਨਾ ਕਿਤੇ ਨਾਕਾਮੀ ਜਿਹੜੀ ਪ੍ਰਸ਼ਾਸਨ ਦੀ ਇਸ ਦੇ ਵਿੱਚ ਇੱਕ ਵਾਰੀ ਫੇਰ ਨਜ਼ਰ ਆ ਰਹੀ ਆ। ਨੋ ਡਾਊਟ ਤੁਸੀਂ ਕਹਿ ਸਕਦੇ ਵੀ ਮੈਂਟਲ ਇਲਨੈਸ ਕਰਕੇ ਉਹਨੇ ਕਿਤੇ ਨਾ ਕਿਤੇ ਲੈ ਲੈਣੇ ਸੀ, ਹੋਰ ਵੀ ਕਿਤੇ ਲੈਣੇ ਸੀ, ਪਰ ਇੰਨੀ ਆਸਾਨੀ ਦੇ ਨਾਲ ਨਹੀਂ ਸੀ ਨਾ ਮਿਲਣੇ। ਜੇ ਉਹ ਹੋਰ ਕਿਤੋਂ ਲੈਂਦਾ ਤਾਂ ਉਹਨੂੰ ਮਸ਼ੱਕਤ ਕਰਨੀ ਪੈਂਦੀ ਸੀ। ਫਿਰ ਕਈ ਹੋਰ ਰੈੱਡ ਫਲੈਗ ਹੁੰਦੇ ਆ, ਕਿਸੇ ਨੂੰ ਸ਼ੱਕ ਹੋ ਜਾਂਦਾ ਆ। ਜੇ ਉਹ ਪਹਿਲਾਂ ਹੀ ਮੈਂਟਲੀ ਇੱਦਾਂ ਅਨਸਟੇਬਲ ਸੀ, ਉਹਦੇ ਕੋਲ ਇੱਦਾਂ ਹਥਿਆਰ ਸੀ, ਤੇ ਉਹਨੇ ਇਹ ਜਿਹੜੀ ਕਰਤੂਤ ਆ ਇਸ ਕਾਂਡ ਨੂੰ ਜਿਹੜਾ ਉਹ ਅੰਜਾਮ ਦੇਣ ਦੇ ਵਿੱਚ ਮੌਕਾ ਉਸਨੂੰ ਆਸਾਨੀ ਦੇ ਨਾਲ ਜਿਹੜਾ ਉਹ ਮਿਲ ਗਿਆ ਆ। ਮੈਨਹੰਟ ਚੱਲ ਰਹੀ ਆ ਪਿਛਲੇ 2 ਦਿਨ ਤੋਂ, ਪਰ ਹਾਲ ਦੀ ਘੜੀ ਕੋਈ ਉਹਨਾਂ ਨੂੰ ਬਹੁਤਾ ਖਾਸਾ ਸੁਰਾਖ ਹੱਥ ਦੇ ਵਿੱਚ ਨਹੀਂ ਆ ਰਿਹਾ। ਲਾਸਟ ਨੋਨ ਪੋਜੀਸ਼ਨ ਉਸਦੀ ਜਿਹੜੀ ਗੱਡੀ ਦੀ ਆ ਉਹ ਲਿਸਬਨ ਸ਼ਹਿਰ ਦੇ ਵਿੱਚ ਦੇਖੀ ਗਈ ਆ। ਇਹ ਵੀ ਹੋ ਸਕਦਾ ਵੀ ਉਹ ਜਾਣ ਕੇ ਗੱਡੀ ਇੱਥੇ ਛੱਡ ਕੇ ਹੋਰ ਪਾਸੇ ਗਿਆ ਹੋਵੇ। ਓਬਵੀਅਸਲੀ ਸਾਰਿਆਂ ਨੇ ਮੂਵੀਆਂ ਦੇਖੀਆਂ, ਦੇਖਿਆ ਵੀ ਜਿਹੜੇ ਹੁੰਦੇ ਆ ਇਸ ਚੀਜ਼ ਤੋਂ ਸ਼ਾਤਰ ਹੁੰਦੇ ਆ ਲੋਕ, ਉਹ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਕਰ ਸਕਦੇ ਨੇ ਪੁਲਿਸ ਨੂੰ ਜਿਹੜਾ ਉਹ ਗਲਤ ਰਾਹ ਦੇ ਉੱਤੇ ਜਿਹੜਾ ਉਹ ਪਾਉਣ ਦੇ ਲਈ। ਪ੍ਰੀਟੀ ਸ਼ੋਰ ਵੀ ਉਹ ਹੋਰ ਪਾਸੇ ਵੀ ਜਿਹੜੇ ਉਹ ਕੰਮ ਕਰ ਰਹੇ ਹੋਣਗੇ। ਸੋ ਕਹਿੰਦੇ ਵੀ ਬਹੁਤ ਹੀ ਕਮਿਊਨਿਟੀ ਦੇ ਜਿਹੜੇ ਲੋਕ ਆ ਉਹ ਕਹਿ ਰਹੇ ਆ ਵੀ ਜਿਹੜੇ ਮਾਰੇ ਗਏ ਆ ਬੜੇ ਹੀ ਚੰਗੇ ਲੋਕ ਸੀਗੇ, ਬੜੀ ਮਾੜੀ ਗੱਲ ਹੋਈ ਆ। ਇੱਕ ਤਾਂ ਇੱਕ ਜਿਹੜੇ ਡੈਫ ਲੋਕਾਂ ਦੇ ਲਈ ਇੰਟਰਪ੍ਰੇਟਰ ਸੀਗਾ, ਜਿਹੜੇ ਇਸ਼ਾਰਿਆਂ ਦੇ ਨਾਲ ਉਹਨਾਂ ਨੂੰ ਸਾਈਨ ਲੈਂਗੁਏਜ ਦੇ ਨਾਲ ਸਮਝਾਉਂਦਾ ਸੀ, ਜਿਨ੍ਹਾਂ ਨੂੰ ਸੁਣਦਾ ਨਹੀਂ ਆ, ਉਸ ਦੀ ਵੀ ਕਹਿੰਦੇ ਇਸ ਦੇ ਵਿੱਚ ਮੌਤ ਹੋਈ ਹੈਗੀ ਆ। ਇੱਕ ਸੈੱਲ ਫੋਨ ਉਸ ਦੇ ਨਾਲ ਜੁੜਿਆ ਹੋਇਆ ਉਹ ਇਨਵੈਸਟੀਗੇਟਰਸ ਨੂੰ ਇਸ ਟਾਈਮ ਮਿਲ ਚੁੱਕਾ ਹੈਗਾ ਆ। ਮਲਟੀ ਸਟੇਟ ਜਿਹੜੀ ਮੈਨ ਹੰਟ ਆ ਉਹ ਇਸ ਦੇ ਲਈ ਰੋਬਰਟ ਕਾਰਟ ਦੇ ਲਈ ਚੱਲ ਰਹੀ ਹੈਗੀ।